ਸਤਿ ਸ੍ਰੀ ਅਕਾਲ। ਉਹ ਚੜ੍ਹਦੇ ਪੰਜਾਬ ਵਾਲਿਆਂ ਨੂੰ। ਉਹ ਅੱਗੇ ਮੈਂ ਲਾਈਵ ਆਇਆ ਤੇ ਉਹ ਕੋਈ ਖਰਾਬੀ ਬਣ ਗਈ ਸੀ, ਉਹ ਤਾਂ ਬੰਦ ਕਰਤਾ। ਅੱਛਾ ਜੀ, ਤੁਸੀਂ ਆ ਵੀਡੀਓਜ਼ ਮੇਰੀ ਦੇਖਦੇ ਆ ਤੇ ਬੜਾ ਪਿਆਰ ਦਿੰਦੇ ਆ, ਕਮੈਂਟ ਕਰਦੇ ਆ। ਮੈਂ ਪੜ੍ਹਦਾ ਹੁੰਨਾ ਤੇ ਉਹ ਬਾਜੇ ਟਾਈਮ ਐਡਾ ਮੈਂ ਲਿਖਣ ਦਾ ਕਾਰੀਗਰ ਨਹੀਂ ਤੇ ਰਿਪਲਾਈ ਨਹੀਂ ਹੋ ਸਕਦਾ। ਮੈਂ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਮੈਂ ਆਮਣੇ ਸਾਹਮਣੇ ਮਿਹਰਬਾਨੀ ਕਰ ਦਵਾਂ। ਤੇ ਉਹ ਮੈਂ ਗੱਲ ਅੱਗੇ ਕਰ ਰਿਹਾ ਸੀਗਾ ਵੀ ਜਦੀਦ ਦੌਰ ਆ ਤੇ ਆਮਣੇ ਸਾਹਮਣੇ ਮੈਂ ਕਿਤੇ ਬੈਠਾ, ਤੁਸੀਂ ਕਿਤੇ ਬੈਠੇ ਆ ਤੇ ਆਪਣੀ ਆਮਣੇ ਸਾਹਮਣੇ ਗੱਲ ਹੋ ਰਹੀ ਹੈ। ਉਹ ਗੱਲ ਸੁਣਾ ਰਿਹਾ ਸੀ ਵੀ ਕੋਈ ਬੰਦਾ ਸੀ ਤੇ ਉਹ ਜਾਣਾ ਸੀ ਉਹਨੇ ਪਿਸ਼ਾਵਰ ਤੇ ਬੱਸ 'ਚ ਬਹਿ ਗਿਆ ਮੰਡੀ ਭਾਓ ਦੇਣ ਵਾਲੀ ਦੀ ਛੱਤ ਤੇ 3 ਮੀਲ ਬੱਸ ਟੁਰੀ ਤੇ ਉਹਨੇ ਥੱਲੇ ਵਿਚਲੀ ਸਵਾਰੀ ਨੂੰ ਆਵਾਜ਼ ਮਾਰ ਕੇ ਪੁੱਛਿਆ ਵੀ ਤੁਸੀਂ ਕਿੱਧਰ ਚੱਲੇ ਆ। ਉਹ ਕਹਿੰਦਾ ਜੀ ਅਸੀਂ ਤਾਂ ਮੰਡੀ ਭਾਓ ਦੇਣ ਚੱਲੇ ਆ। ਉਹ ਕਹਿੰਦਾ ਯਾਰ ਕੈਸਾ ਜਦੀਦ ਦੌਰ ਆ ਗਿਆ ਵੀ ਵਿਚਲੇ ਮੰਡੀ ਭਾਓ ਦੇਣ ਜਾ ਰਹੇ ਆ ਤੇ ਉਤਲੇ ਛੱਤ ਵਾਲੇ ਆ ਕੇ ਪਿਸ਼ਾਵਰ ਜਾ ਰਹੇ ਆ। ਉਹ ਗੱਲ ਆ। ਤੇ ਤੁਹਾਡਾ ਪਿਆਰ ਦੇਣ ਦਾ ਤੇ ਮੁਹੱਬਤ ਕਰਨ ਦਾ ਬੜਾ ਸ਼ੁਕਰੀਆ ਜਨਾਬ। ਆਪਣਾ ਥੱਲੇ ਉਹ ਆ ਰਹੇ ਹਨ ਮੈਸੇਜ ਆ ਰਹੇ। ਮਿਹਰਬਾਨੀ ਜਨਾਬ, ਮਿਹਰਬਾਨੀ। ਮੈਂ ਬੈਠਾ ਵੀ ਦੂਰ ਆ, ਇੱਥੋਂ ਪੜ੍ਹ ਵੀ ਨਹੀਂ ਹੋਣੇ। ਤਾਹਿਰ ਜੱਟ, ਰੱਬ ਤੁਹਾਨੂੰ ਸਲਾਮਤ ਰੱਖੇ ਜੀ। ਤੇ ਉਹ ਨਾਲੇ ਮੈਂ ਕਿਹਾ ਚਲੋ ਮੈਂ ਲਾਈਵ ਆ ਕੇ ਦੱਸ ਦੇਵਾਂ ਬਈ ਇਹ ਚੈਨਲ ਮੇਰਾ ਹੀ ਆ, ਵੀ ਸ਼ਨਾਖਤ ਹੋ ਜੂਗੀ। ਉਹ ਜਿੱਦਾਂ ਕੋਈ ਜਲਸੇ ਦੇ ਵਿੱਚ ਕਿਸੇ ਬੰਦੇ ਦਾ ਨਾ ਉਹ ਸ਼ਨਾਖਤੀ ਕਾਰਡ ਡਿੱਗ ਗਿਆ ਤੇ ਉਹ 2 ਜਣੇ ਖਲੋਤੇ ਸੀ, ਉਹਨਾਂ ਨੇ ਚੱਕ ਲਿਆ, ਇੱਕ ਨੇ ਜੇਬ 'ਚ ਪਾ ਲਿਆ। ਉਹ ਬੰਦੇ ਲੱਭਦਾ ਰਿਹਾ, ਉਹਨੇ ਜਾ ਕੇ ਉਹ ਜਲਸੇ ਸਪੀਕਰ 'ਚ ਐਲਾਨ ਕਰਾਇਆ ਵੀ ਕਿਸੇ ਨੇ ਮੇਰਾ ਸ਼ਨਾਖਤੀ ਕਾਰਡ ਚੱਕਿਆ ਹੋਵੇ ਤਾਂ। ਉਹ ਜਿਹਨੇ ਚੱਕਿਆ ਸੀ ਉਹਦੇ ਨਾਲ ਦਾ ਉਹਨੂੰ ਕਹਿੰਦਾ ਕਿ ਯਾਰ ਦੇ ਦੇ, ਉਹ ਲੱਭਦਾ ਫਿਰਦਾ। ਕਹਿੰਦਾ ਆਖੇ ਤੂੰ ਚੁੱਪ ਰੱਖ, ਮੇਰੇ ਵੱਡੇ ਭਾਈਏ ਕੋ ਹੈ ਨਹੀਂ, ਉਹਨੂੰ ਦੇਵਾਂਗੇ, ਉਹਦੇ ਕੰਮ ਆਊਗਾ। ਆਹ ਅੱਛਾ ਯਾਰ, YouTube ਦਾ ਪਹਿਲੀ ਵਾਰੀ ਮੈਂ ਲਾਈਵ ਆਇਆ ਤੇ ਉਹ ਜਿਹੜੇ ਮੈਸੇਜ ਆਉਂਦੇ ਆ ਤੇ ਉਹ ਗਾਇਬ ਹੋ ਜਾਂਦੇ ਆ, ਉਹ ਪੜ੍ਹ ਨਹੀਂ ਹੁੰਦੇ। ਅੱਛਾ, ਜਿਹੜਾ ਕੋਈ ਹੈ ਨਾ ਆਪਣਾ ਚੜ੍ਹਦੇ ਪੰਜਾਬ ਵੱਲੋਂ ਜਾਂ YouTube ਤੇ ਹੋਰ ਵੀ ਜਿਹੜਾ ਕੋਈ ਭਰਾ ਮੇਰਾ ਕੋਈ ਗੱਲ ਕਰਨਾ ਚਾਹੁੰਦਾ ਮੇਰੇ ਨਾਲ ਤੇ ਉਹ WhatsApp ਨੰਬਰ ਦਿੱਤਾ ਜੀ ਉੱਤੇ ਚੈਨਲ ਦੇ ਉੱਤੇ ਨਾ ਆਪਣਾ ਦਿੱਤਾ ਮੈਂ ਟੈਲੀਫੋਨ ਨੰਬਰ। ਉਹ WhatsApp ਨੰਬਰ ਆ, ਉਹਦੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਹਾਂਜੀ, ਉਹ ਕਈ ਬੰਦੇ ਆ ਫਿਰ ਉਹਦੇ 'ਚ ਜਾ ਕੇ ਪੁੱਛਦੇ ਆ ਤੇ ਉਹ ਮੈਂ ਕਿਹਾ ਵੀ ਚਲੋ ਉੱਤੇ ਨੰਬਰ ਦਿੱਤਾ ਮੈਂ ਚੈਨਲ ਦੇ, ਉਹ ਲੱਭ ਲਿਓ ਕਿੱਥੇ ਦਿੱਤਾ, ਮੁੰਡੇ ਨੇ ਲਿਖਿਆ। ਉਹ ਆ ਗਏ। ਵਾਲੇਕੁਮ ਸਲਾਮ। ਅੱਲਾ ਦਾ ਸ਼ੁਕਰ ਆ ਜੀ, ਠੀਕ ਠਾਕ, ਮਿਹਰਬਾਨੀ ਜੀ। ਲੈ ਉਹ ਫਿਰ ਗਾਇਬ ਹੋ ਗਈ, ਕੀ ਚੱਕਰ ਆ। ਉਹ ਕਰਤਾ ਉਹਦੇ ਤੇ ਉਹ ਮੈਸੇਜਾਂ ਤੇ ਕਲਿੱਕ ਕਰਤਾ, ਸ਼ਾਇਦ ਆਈ ਜਾਂਦੇ ਬਾਅਦ ਨਾ। ਰਹਿਣ ਦੇ, ਕੋਈ ਹੋਰ ਪੰਗਾ ਨਾ ਲੈ ਲਈ, ਚੱਲਦੀ ਨਾ ਚੱਲ, ਰਹਿਣ ਦੇ, ਚੱਲਣ ਦੇ, ਕਿਤੇ ਗੱਲਬਾਤ ਕਰ। ਫਿਰ ਆ ਗਏ ਲਾਹੌਰ ਤੋਂ ਜਮਸ਼ੇਦ ਕੀ। ਵਾਲੇਕੁਮ ਸਲਾਮ ਜਨਾਬ। ਥੱਲੇ ਇੱਕ ਹੋਰ ਭਾਈ ਨੇ ਲਿਖਿਆ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਉਹ ਪੜ੍ਹ ਨਹੀਂ ਖਾ। ਅੱਛਾ ਜੀ, ਵੀਡੀਓ ਮੈਂ ਠੀਕ ਗੱਲ ਕਰਦਾ, ਜੇ ਕੋਈ ਗੱਲ ਗਲਤ ਕਰਦਾ, ਜੇ ਕਿਸੇ ਦੀ ਕੋਈ ਦਿਲ ਆਜ਼ਾਰੀ ਹੁੰਦੀ ਹੈ ਤੇ ਉਦੋਂ ਤੋਂ ਮੈਂ ਮਾफ़ੀ ਚਾਹੁੰਦਾ, ਮਾਜ਼ਰਤ ਆ ਜੀ। ਤੇ ਜੇ ਕੋਈ ਗੱਲ ਕਰਨੀ, ਕੋਈ ਚੰਗਾ ਤੁਹਾਡੇ ਜ਼ਿਹਨ 'ਚ ਕੋਈ ਐਸਾ ਕੋਈ ਮਸਲਾ ਜਿਹਦੇ ਤੇ ਕੋਈ ਨਿਗਾਹ ਨਾ ਪੈਂਦੀ ਹੋਵੇ, ਉਹ ਤੁਸੀਂ ਮੈਨੂੰ ਦੱਸ ਸਕਦੇ ਆ, ਉਹ ਵੀ ਮੈਂ ਵੀਡੀਓ ਬਣਾਉਣ ਵਾਸਤੇ ਤਿਆਰ ਹਾਂ। ਕਿਉਂਕਿ ਆਪਾਂ ਇਹਦੇ ਤੇ ਕੀ ਸਾਦੇ ਨੂੰ ਸੋਸ਼ਲ ਮੀਡੀਆ ਸਾਦੇ, ਸੋਸ਼ਲ ਮੀਡੀਆ ਤੇ ਆਪਾਂ ਆਏ ਆ, ਕੋਈ ਪੈਸੇ ਕਮਾਉਣ ਵਾਸਤੇ ਨਹੀਂ ਆਏ, ਆਪਾਂ ਪਿੱਟਣ ਵਾਸਤੇ ਆਏ ਆ। ਆਪਣੇ ਜਿਹੜੇ ਮਸਲੇ ਨਾ ਜੱਟਾਂ ਦੇ, ਜ਼ਿਮੀਂਦਾਰਾਂ ਦੇ, ਕਿਸਾਨਾਂ ਦੇ ਮਸਲੇ, ਇਹ ਦੱਸਣ ਵਾਸਤੇ ਆਪਾਂ ਆਏ ਆ ਸੋਸ਼ਲ ਮੀਡੀਆ ਤੇ। ਤੇ ਇਹ ਆਪਾਂ ਚਲੋ, ਉਹ ਸਿਆਣੇ ਕਹਿੰਦੇ ਆ ਨਾ ਵੀ ਆਖੇ ਉਹ ਨਿਆਣਾ ਆਖੇ ਰੋਵੇ ਨਾ ਤੇ ਮਾਂ ਦੁੱਧ ਨਹੀਂ ਦਿੰਦੀ, ਸਕੀ ਮਾਂ ਨਹੀਂ ਦੁੱਧ ਦਿੰਦੀ ਜੇ ਨਿਆਣਾ ਰੋਵੇ ਨਾ। ਹਾਂਜੀ, ਤੇ ਇਹ ਤਾਂ ਮਾਂ ਹੀ ਸਕੇਲੀ ਆ। ਹਾਂ, ਤੇ ਮੈਂ ਤਾਂ ਕਹਿੰਦਾ ਵੀ ਤੁਸੀਂ ਵੀ ਆਪਣੇ ਮਸਲਿਆਂ ਨੂੰ ਬਣਾਇਆ ਕਰੋ ਵੀਡੀਓ, ਮੈਂ ਵੀ ਬਣਾਉਣਾ, ਆਪਾਂ ਰਲ ਕੇ ਰੋਈਏ, ਚਲੋ ਕੋਈ ਸਾਡੀ ਸੁਣ ਲਵੇ ਤਾਂ। ਚੜ੍ਹਦੇ ਪੰਜਾਬ ਵਾਲਾ ਕਿਸਾਨ ਨੂੰ ਖੈਰ ਸੱਲਾ ਜਿਹੜਾ ਲਹਿੰਦੇ ਪੰਜਾਬ ਵਿੱਚ ਆ ਨਾ, ਉਹ ਰਗੜਤਾ ਇਹਨਾਂ ਨੇ। ਹਾਂਜੀ, ਕਿੰਨਾ ਕੁ ਹੋ ਗਿਆ ਟਾਈਮ? ਹੈ ਪੌਣੇ 5 ਮਿੰਟ। ਅੱਛਾ, ਉਹ ਆਏ ਦੁਬਾਰਾ। ਮੈਂ ਯਾਰ ਇਹ ਗੈਪ ਕਿਉਂ ਹੋ ਜਾਂਦੇ? ਉਹ ਬੰਦਾ ਕਹਿੰਦਾ ਅੱਛਾ ਵਾਲਾ ਆ ਗਿਆ, ਮਿਹਰਬਾਨੀ। ਇਹਦਾ ਨਾਮ ਕੀ? ਗੈਪ ਹੋ ਗਿਆ। ਮਿਹਰਬਾਨੀ ਭਾਈ, ਤੂੰ ਜਿਹੜਾ ਵੀ ਸੀ, ਮਿਹਰਬਾਨੀ। ਆਮਰ ਨੈਟਵਰਕ। ਅੱਛਾ, ਆਮਰ ਨੈਟਵਰਕ, ਮਿਹਰਬਾਨੀ ਜੀ।
ਰੱਬ ਤੁਹਾਨੂੰ जमशेद ਸਲਾਮਤ आबिद ਰੱਖੇ। मोहम्मद अहमद ਓਏ ਕਾਕਾ ਹਾਂ ਉਹ ਮੋਬਾਈਲ ਆ ਮੇਰਾ ਮੁੰਡਾ ਜੀ, ਇਹਦਾ ਮੈਂ ਨਾਂ ਰੱਖਿਆ ਸਰਦਾਰ ਅਹਿਮਦ। ਇਹ ਮੈਂ ਆਪਣੇ ਬਾਪੂ ਦੇ ਨਾਮ ਤੇ ਰੱਖਿਆ। ਮੇਰੇ ਬਾਪੂ ਦਾ ਨਾਮ ਆ ਸਰਦਾਰ ਅਹਿਮਦ, ਮੈਂ ਫਿਰ ਆਪਣੇ ਮੁੰਡੇ ਦਾ ਨਾਮ ਵੀ ਸਰਦਾਰ ਅਹਿਮਦ ਰੱਖਿਆ। एक भाई कह रहा हमारे भाई किसी ने दुबई सलाम देना चाह रहा है। ਅੱਛਾ ਦੁਬਈ 'ਚ ਜਿਹੜਾ ਵੀ ਹੈ ਸਲਾਮ ਅਲੈਕਮ ਜੀ, ਮੇਰੀ ਤਰਫੋਂ ਬੜਾ ਢੇਰ ਸਾਰਾ ਸਲਾਮ ਤੇ ਪਿਆਰ। उस्मान इलाही नु सलाम। ਉਸਮਾਨ ਇਲਾਹੀ ਸਾਹਿਬ ਤੁਹਾਨੂੰ ਸਲਾਮ ਆ ਜੀ ਸਾਡੀ ਤਰਫ। ਅੰਜਮ ਸਰੋਏ ਦਾ ਤੁਹਾਨੂੰ ਸਲਾਮ ਆ, ਆਜ ਜਾਨਾ ਸਲਾਮ। ਲੋ ਵਾ ਬੰਦ ਕਰਾ ਕੇ ਜਾਈ ਤੇ ਮਿਹਰਬਾਨੀ ਜੀ। ਮੈਂ ਕੋਈ ਦਿਹਾੜੀ ਡੰਗ ਤੱਕ ਇਦਾਂ ਹੀ ਲਾਈਵ ਆਂਦਾ ਰਹੂੰਗਾ। ਅੱਜ ਪਹਿਲੀ ਵਾਰੀ ਆਇਆ ਤੇ ਕੋਈ ਏਡਾ ਕੰਮ ਸੂਤ ਨਹੀਂ ਆ ਰਿਹਾ। ਉਹ ਕਮੈਂਟ ਆਉਂਦੇ ਆ ਤੇ ਉਹ ਮਿਟ ਜਾਂਦੇ ਆ, ਲੱਭਦੇ ਨਹੀਂ ਮੁੜ ਕੇ, ਐ ਝਪੱਕੇ ਜੇ ਮਾਰਦੇ ਆ। ਲੈ ਹੁਣ ਫੇਰ ਆ ਗਏ ਆ ਉਹ, ਫਿਰ ਕਵੇਤ ਤੋਂ। सॉरी खुरम शहजाद। ਖੁਰਮ ਸ਼ਹਜ਼ਾਦ ਸਾਹਿਬ ਮਿਹਰਬਾਨੀ ਜੀ, ਵਸਦੇ ਰਹੋ, ਆਬਾਦ ਰਹੋ, ਖੁਸ਼ ਰਹੋ। आमिर नेटवर्क कहना अच्छा मुंडा है माशाल्लाह। ਉਹ ਥੱਲੇ ਕੋਈ ਲੈਲਪੁਰ ਦੀ ਗੱਲ ਵੀਰ वीर जी फैसलाबाद में चक्कर नहीं लगाना। ਚੱਕਰ ਹਟਦੇ ਆ ਤੇ ਲਾਣੇ ਆ ਚੱਕਰ ਫੈਸਲਾਬਾਦ ਦਾ। ਫੈਸਲਾਬਾਦ ਦਾ ਹੈ ਤਾਂ ਸਾਡੇ ਨੇੜੇ ਹੀ ਆ, ਬਾਕੀ ਜਾਣ ਆਣ ਨਹੀਂ ਹੁੰਦਾ। ਇਹ ਡੰਗਰਾਂ ਦਾ ਕੰਮ ਆ, ਤੁਹਾਨੂੰ ਪਤਾ, ਖੁਸ਼ੀ ਹੋਵੇ ਗਮੀ ਹੋਵੇ ਡੰਗਰਾਂ ਦੀ ਛੁੱਟੀ ਨਹੀਂ ਹੁੰਦੀ। ਇਹ ਤਾਂ ਅੱਲਾ ਮਾਫੀ ਦੇਵੇ, ਘਰ 'ਚ ਮਈਅਤ ਪਈ ਹੋਵੇ, ਡੰਗਰਾਂ ਦਾ ਤਾਂ ਰੌਲਾ ਕੋਈ ਨਹੀਂ, ਉਹ ਤਾਂ ਤੁਹਾਡਾ ਮਰਿਆ, ਉਹਨਾਂ ਨੇ ਤਾਂ ਪੱਠੇ ਖਾਣੇ ਹੀ ਖਾਣੇ। ਹਾਂਜੀ ਇਹ ਬੜੀ ਸਖਤ ਡਿਊਟੀ ਹੈ ਜੀ, ਇਹਦੇ 'ਚ ਛੁੱਟੀ ਕੋਈ ਨਹੀਂ। ਆ ਹੁਣ ਵੀ ਪੱਠੇ ਵੱਢ ਕੇ ਆ ਮਗਰ ਆ ਰੇੜੀ ਖੜੀ ਆ, ਦੇਖ ਲਓ। ਤੇ ਆ ਮੈਂ ਕਿਹਾ ਚਲੋ ਝਟ ਲਾਈਵ ਆ ਜੀ। ਤੇ ਠੀਕ ਆ ਜੀ। ਹੈ एग्रीकल्चर एग्जीबिशन लगी हुई है। ਉਹ ਕਹਿੰਦਾ मोहम्मद अहमद कहना कितने लगी हुई है। ਐਗਰੀਕਲਚਰ एग्जीबिशन है कह रहा किसी ਇਹ जगह। ਸਾਨੂੰ ਨਹੀਂ ਪਤਾ ਯਾਰ ਕਿੱਥੇ ਲੱਗੀ ਹੈ ਐਗਰੀਕਲਚਰ ਐਗਜ਼ੀਬਿਸ਼ਨ। ਜੇ ਪਤਾ ਹੁੰਦਾ ਅਸੀਂ ਆ ਹੀ ਜਾਂਦੇ। हरजिंदर सिंह कहना सत श्री अकाल ਸਤਿ वड्डा ਸ੍ਰੀ वीर। ਅਕਾਲ ਬਾਈ, ਸਤਿ ਸ੍ਰੀ ਅਕਾਲ। ਤੁਸੀਂ ਬੜੀ ਪਿਆਰ ਦਿਆ ਜੀ ਮੈਨੂੰ, ਆ ਚੜ੍ਹਦੇ ਪੰਜਾਬ ਵਾਲਿਆਂ ਨੇ ਬੜਾ ਪਿਆਰ ਦਿਆ। ਰੱਬ ਤੁਹਾਡੀ ਖੈਰ ਕਰੇ ਜੀ, ਇਹ ਪਿਆਰ ਇਦਾਂ ਹੀ ਸਲਾਮਤ ਰਹੇ ਆਪਣਾ। ਕੋ ਅੱਲਾ ਕਰੇ ਇਹਨਾਂ ਦੋਵਾਂ ਮੁਲਕਾਂ ਦਾ ਕੋਈ ਪਿਆਰ ਵੱਧ ਜੇ ਤੇ ਕੋਈ ਖੈਰ ਸੱਲਾ ਹੋ ਜੇ ਤੇ ਆਣ ਜਾਣ ਲੱਗਾ ਰਹੇ। ਚਲੋ ਕੋਈ ਇਸੇ ਬਹਾਨੇ ਮੁਲਾਕਾਤ। तारक महमूद कहना सरोया भाई क्या हाल है आपके। ਚੜ੍ਹਦੇ ਪੰਜਾਬ ਵਾਲੇ ਆਂਦੇ ਆ ਇੱਥੇ ਪਾਕਿਸਤਾਨ 'ਚ ਮੱਥਾ ਟੇਕਣ ਆਂਦੇ ਆ ਜੀ। एग्रीकल्चर यूनिवर्सिटी च कह रहा। ਅੱਛਾ ਚਲੋ, ਸਾਨੂੰ ਤਾਂ ਯਾਰ ਪਤਾ ਨਹੀਂ ਲੱਗਿਆ ਐਗਰੀਕਲਚਰ ਯੂਨੀਵਰਸਿਟੀ 'ਚ, ਨਹੀਂ ਤੇ ਅਸੀਂ ਜ਼ਰੂਰ ਆਂਦੇ। एक कहना थोड़ी वीडियो वेखण तो पहले ही लाइक कर देगी है। ਮਿਹਰਬਾਨੀ ਇਹ ਤੁਹਾਡਾ ਪਿਆਰ ਆ ਜੀ। ਹਾਏ ਹਾਏ ਇਹ ਤੁਹਾਡਾ ਪਿਆਰ ਆ ਜੀ। ਬਸ ਦੁਆਵਾਂ ਨਿਕਲਦੀਆਂ, ਦੁਆਵਾਂ ਕਰਦਾ ਤੁਹਾਡੇ ਵਾਸਤੇ, ਅੱਲਾ ਤੁਹਾਨੂੰ ਸਲਾਮਤ ਰੱਖੇ। ਕਿੱਥੇ ਆਹ ਇਹ ਹਰਜਿੰਦਰ ਸਿੰਘ ਹੈ ਜਿਹੜੇ ਕਹਿ ਰਹੇ ਸੀ ਤੁਹਾਡੀ ਵੀਡੀਓ ਵੇਖਣ ਤੋਂ ਪਹਿਲੇ ਲਾਈਕ ਕਰ ਦੇਗੀ। ਹਾਂ ਹਜਵਿੰਦਰ ਸਿੰਘ, ਇਹ ਤੁਹਾਡਾ ਪਿਆਰ ਮੈਨੂੰ ਇੱਥੇ ਤੱਕ ਲਿਆ। ਮੈਂ ਤਾਂ ਗੋਹੇ ਤੇ ਬਹਿ ਕੇ ਵੀਡੀਓ ਬਣਾਉਂਦਾ ਸੀਗਾ ਤੇ ਤੁਸੀਂ ਸਮਾਨਾਂ ਤੇ ਚੜਾਤਾ। ਐਸਐਚ ਜਿਵੇਂ ਮਿਨੀ ਕਹਿੰਦੇ ਨਾ ਸਿਆਣੇ ਫਾਰਮਿੰਗ। ਵੀ ਗੋਹੇ 'ਚ ਤੀਰ ਲੱਗਿਆ। ਐਸਐਚ ਮਿਨੀ ਫਾਰਮਿੰਗ ਕਰਨਾ ਭਾਈ ਜੀ। ਜ਼ਮੀਨ ਕਿੰਨੀ ਤੁਹਾਡੀ। ਜ਼ਮੀਨ ਰੱਬ ਦੀ ਹੈ ਸਾਰੀ। ਸਾਡੇ ਵੜਕੇ ਮੇਰੀ ਮੇਰੀ ਕਰਦੇ ਚਲੇ ਗਏ। ਹੁਣ ਅਸੀਂ ਕਹਿੰਦੇ ਆ ਵੀ ਸਾਡੀ ਹੈ ਸਾਡੀ ਹੈ। ਕੱਲ ਨੂੰ ਜਿਹੜੇ ਕੋਈ ਹੋਰ ਆਣਗੇ ਉਹ ਕਹਿਣਗੇ ਸਾਡੀ ਸਾਡੀ। ਆ ਬੈਠਾ ਜਿਵੇਂ ਆ ਕਹੂਗਾ, ਆ ਦੱਸਿਆ ਕਰੂਗਾ ਵੀ ਮੇਰੀ ਹੈ ਮੇਰੀ। ਇਹ ਮੇਰੀ ਮੇਰੀ ਕਰਦੇ ਚਲੇ ਗਏ, ਇਹ ਕਿਸੇ ਦੀ ਨਹੀਂ ਬਣੀ। ਕਮਲ ਸਿੰਘ ਕਹਿੰਦਾ ਕਿਵੇਂ ਹੋ ਵੀਰ ਜੀ। ਜ਼ਮੀਨ ਉਹੀ ਟੋਟਾ ਲੱਭਦਾ ਕਬਰਸਤਾਨ ਦੇ ਵਿੱਚ ਜਿਹੜੀ ਦਾ ਇੰਤਕਾਲ ਵੀ ਕੋਈ ਨਹੀਂ। ਉਹ ਵੀ ਨਸੀਬਾਂ ਨਾਲ ਭਾਈ, ਹਾਂ ਉਹ ਵੀ ਨਸੀਬਾਂ ਨਾਲ ਲੱਭਦਾ। ਤੇ ਬਾਕੀ ਮੇਰੇ ਦਾਦੇ ਕੋ ਮਰੱਬਾ ਸੀਗਾ, ਅੱਗੇ ਅੱਬੇ ਹੁਣੀ ਦੋ ਭਾਈ ਆ। ਤੇ ਆਹ ਡੇਰਾ ਸਾਹਮਣੇ ਤਾਏ ਦਾ ਤੇ ਆਹ ਡੇਰਾ ਸਾਡਾ। ਅੱਧਾ ਮਰੱਬਾ ਉਹਨਾਂ ਕੋ ਆ, ਅੱਧਾ ਸਾਡੇ ਕੋ ਆ। ਇੱਕ ਸਾਈਡ ਤੋਂ ਸਾਡੇ ਪੱਕੀ ਸੜਕ ਲੰਘਦੀ ਆ ਵੱਡਾ ਰੋਡ ਤੇ, ਦੂਜੀ ਸਾਈਡ ਤੋਂ ਮਰੱਬੇ ਦੇ ਰੇਲਵੇ ਗੁਜ਼ਰਦਾ। ਰੇਲਵੇ ਲਾਹੌਰ ਤੋਂ ਸ਼ੇਖੂਪੁਰੇ ਨੂੰ, ਲਾਹੌਰ ਤੋਂ ਸ਼ੋਰਕੋਟ ਨੂੰ। ਅੱਲਾ ਤੈਨੂੰ ਸਲਾਮਤ ਰੱਖੇ ਜੀ। ਕਿਸੇ ਨੇ ਕਿਹਾ ਸਰੋਇਆ ਸਾਹਿਬ ਤੁਸੀਂ ਚੰਗੀਆਂ ਗੱਲਾਂ ਕਰਦੇ ਤੇ ਬਾਈ ਤੁਸੀਂ ਚੰਗੇ ਆ, ਸੁਣਨ ਵਾਲੇ ਚੰਗੇ ਆ ਤਾਂ ਤੁਹਾਨੂੰ ਚੰਗੀਆਂ ਲੱਗਦੀਆਂ। ਤੇ ਬਸ ਦੁਆ ਕਰਿਓ ਵੀ ਅੱਲਾ ਹਿੰਮਤ ਦੇਵੇ, ਗੱਲ ਸੱਚੀ ਤੇ ਪੱਕੀ ਕਰਦੇ ਰਹੀਏ ਤੇ ਅੱਲਾ ਬੇਹਯਾਈ ਤੋਂ ਬਚਾਈ ਰੱਖੇ। ਹਾਂਜੀ ਤੇ ਇਦਾਂ ਹੀ ਮੈਂ ਆਪਣੇ ਕਿਸਾਨਾਂ ਦੇ ਭਰਾਵਾਂ ਦੇ ਕੋਈ ਮਸਲੇ ਬਿਆਨ ਕਰ। ਅੱਛਾ ਯਾਰ ਉਹ ਮਸਲੇ ਤਾਂ ਮੈਂ ਬਿਆਨ ਕਰਦਾ, ਮਸਲੇ ਬਿਆਨ ਕਰਦਾ ਕਰਦਾ ਮੈਂ ਮਸ਼ਹੂਰ ਤਾਂ ਹੋ ਗਿਆ ਤੇ ਉਹ ਮਸਲਾ ਹੱਲ ਹੋਇਆ ਕੋਈ ਨਹੀਂ। ਬਈ ਉਹ ਗੱਲ ਤਾਂ ਕੀਤੀ ਸੀ ਤਾਂ ਵੀ ਸਾਡਾ ਕੋਈ ਮਸਲਾ ਹੱਲ ਹੋਊਗਾ। ਤੇ ਚਲੋ ਮਸ਼ਹੂਰੀ ਚੰਗੀ ਸ਼ਾਇ, ਪਰ ਕੋਈ ਗਾਂ ਸਾਡੀ ਸੁਣੇ ਵੀ
ਗੱਲ ਵੀ ਸਾਡੀ ਕੋਈ ਸੁਣੇ ਨਾ ਤੇ ਉਹ ਫੇਰ ਆ। ਤੇ ਮੈਂ ਤਾਂ ਤੁਹਾਨੂੰ ਵੀ ਕਹੂੰਗਾ, ਲਿਖਣ ਵਾਲੇ ਲਿਖਿਆ ਕਰੋ, ਬੋਲਣ ਵਾਲੇ ਬੋਲਿਆ ਕਰੋ, ਵੀ ਆਪਾਂ ਰਲ ਕੇ ਰੌਲਾ ਪਾਈਏ, ਕੋਈ ਸਾਡੀ ਸੁਣੇ। ਹੁਣ ਖਾਦ ਲੈਣ ਜਾਂਦੇ ਆ, ਲਾਈਨਾਂ 'ਚ ਲੱਗ ਕੇ ਉਹ ਫਕੀਰਾਂ ਤਰ੍ਹਾਂ, ਯਕੀਨ ਕਰੀ ਅਸੀਂ ਪੈਸੇ ਵੀ ਦੁੱਗਣੇ ਦਿੰਨੇ ਆ ਤੇ ਸਾਨੂੰ ਖਾਦ ਨਹੀਂ ਲੱਭਦੀ। ਕਈ ਵਾਰੀ ਸ਼ਾਮ ਨੂੰ ਧੱਕੇ ਖਾ ਕੇ ਮੁੜ ਆਉਂਦੇ ਅਸੀਂ, ਪਿੱਛੋਂ ਮਾਲ ਡੰਗਰ ਭੁੱਖਾ, ਦਿਹਾੜੀ ਵੀ ਗਈ ਬੰਨੇ ਤੇ ਸ਼ਾਮ ਨੂੰ ਅਸੀਂ ਖਾਲੀ ਹੱਥ ਮੁੜ ਜਾਂਦੇ। ਹੁਣ ਆਟੇ ਦਾ ਬੁਹਰਾਨ ਆਇਆ ਤੇ ਆ ਤੜਕੇ ਸਵੇਰੇ ਆ ਕੇ ਇੱਥੇ ਸਾਡੇ ਚੌਕ ਤੇ ਦੇਖੋ ਧੱਕੇ ਵੱਜਦੇ, ਲੱਭਦਾ ਹੀ ਕੋਈ ਨਹੀਂ। ਬੀਬੀਆਂ ਵਿਚਾਰੀਆਂ ਧੱਕੇ ਖਾ ਕੇ ਚਲੀ ਜਾਂਦੀਆਂ, ਉਹ ਬੰਦਿਆਂ ਨੂੰ ਨਹੀਂ ਲੱਭਦਾ, ਬੀਬੀਆਂ ਦੀ ਉੱਥੇ ਕੀ ਵਾਹ ਆ। ਹਾਂ ਇੱਕ ਗੱਲ ਮੈਂ ਜ਼ਰੂਰ ਕਰੂੰਗਾ, ਉਹ ਚੜ੍ਹਦੇ ਪੰਜਾਬ ਵਾਲੇ ਵੀ ਸੁਣ ਰਹੇ ਆ, ਉਧਰ ਤਾਂ ਪਤਾ ਨਹੀਂ ਕੀ ਹਿਸਾਬ ਆ। ਸਾਡੇ ਇੱਥੇ ਸਰਕਾਰ ਨੂੰ ਨਾ ਇੱਕ ਕੰਮ ਕਰਨਾ ਚਾਹੀਦਾ, ਉਹ ਮੈਂ ਵੀਡੀਓ ਬਣਾਉਂਦਾ ਰਹੂੰਗਾ, ਇਸ ਗੱਲ ਤੇ ਮੈਂ ਰੌਲਾ ਪਾਉਂਗਾ ਜੇ ਅੱਲਾ ਨੇ ਚਾਹ ਕਿਸੇ ਨੇ ਸੁਣ ਲਈ, ਵੀ ਜਿਹੜੀ ਕਣਕ ਆ ਨਾ ਇਹਦਾ ਰੇਟ ਬਣਨਾ ਚਾਹੀਦਾ। ਕਿਸਾਨ ਹੁਣ ਮਹੀਨਾ ਰਹਿ ਗਿਆ, ਮਹੀਨਾ ਸਾਡੀ ਵਾਢੀ 'ਚ ਕਣਕ ਆਣੀ ਹੈ ਤੇ ਸਾਡੀ ਵਿਕਣੀ ਉਹ 3000 ਨੂੰ, 3000 ਰੇਟ ਰੱਖਿਆ ਨਾ, ਤੇ ਮਹੀਨੇ ਬਾਅਦ ਉਹ 5000 ਤੇ ਚਲੀ ਜਾਣੀ। ਉਹ 5 ਤੇ ਕਿਉਂ ਜਾਂਦੀ ਆ? ਜੇ 3000 ਤੇ ਕਿਸਾਨ ਦੀ ਵਿਕੀ ਆ ਤੇ ਉਹ ਪੂਰਾ ਸਾਲ 3000 ਰਹਿਣੀ ਚਾਹੀਦੀ ਆ। ਉਹ ਜਿੱਦਾਂ ਦੁੱਧ ਆ ਨਾ, ਦੁੱਧ ਉਹ ਇੱਥੇ ਦੁੱਧ ਸਾਡੇ ਕੋਲੋਂ 70 ਰੁਪਏ ਕਿਲੋ ਲੈਂਦੇ ਆ ਤੇ ਅੱਗੇ ਜਾ ਕੇ ਵਿਕਦਾ, ਅੱਲਾ ਤੇਰਾ ਭਲਾ ਕਰੇ, 120 ਉਹ ਨਾ ਬਾਈ 180 ਨੂੰ, 180 ਨੂੰ ਸ਼ਹਿਰ 'ਚ ਵਿਕ ਰਿਹਾ। ਅੱਛਾ ਫਿਰ ਇੱਕ ਹੋਰ ਵੱਡੀ ਮੁਸੀਬਤ ਆ, ਮੈਂ ਪਾਣੀ ਪਾਣਾ ਨਾ, ਮੈਂ ਸਸਤਾ 17 ਦਾ ਦੇ ਦੂੰਗਾ, ਤੂੰ ਖਾਲਸ ਵੇਚਦਾ, ਤੂੰ 17 ਦਾ ਕਿਵੇਂ ਦੇ ਲੇਗਾ? ਨਹੀਂ ਤੂੰ ਤਾਂ ਕਹਿਣਾ ਮੈਂ 100 ਦਾ ਦਵਾਂ ਜਾਂ 120 ਦਾ ਦਵਾਂ, ਤੇ ਉਹ ਤੈਨੂੰ ਅੱਗੋਂ ਕਹੂਗਾ ਦੁੱਧ ਵੀ ਉਹ ਫਲਾਣਾ ਤਾਂ ਮੈਨੂੰ 17 ਦਿੰਦਾ। ਹੁਣ ਇਹ ਗੱਲ ਤਾਂ ਵਿਚਲੀ ਨਹੀਂ ਨਾ ਪਤਾ ਵੀ ਫਲਾਣਾ ਪਾਣੀ ਪਾਉਂਦਾ। ਸਾਡੇ ਆ ਬੜੀ ਮੁਸੀਬਤ ਆ, ਉਹ ਆਖੇ ਜੀ ਸੁੱਕੀ ਨਾ ਸੀਨੀ ਸੜਦੀ ਆ, ਉਹ ਹਿਸਾਬ ਆ ਭਾਈ। ਹਾਂਜੀ ਠੀਕ ਆ ਜਨਾਬ, ਮੈਂ ਤੁਹਾਡੇ ਨਾਲ ਉਹ ਪਹਿਲੀ ਵਾਰੀ ਲਾਈਵ ਆਇਆ ਤੇ ਉਹ ਜਿਹੜੇ ਕਮੈਂਟ ਆਉਂਦੇ ਆ ਨਾ ਉਹ ਗਾਇਬ ਹੋ ਜਾਂਦੇ ਆ, ਉਹ ਮੈਂ ਪੜ੍ਹ ਨਹੀਂ ਸਕਿਆ ਸਾਰੇ, ਉਹ ਵਿੱਚੋਂ ਝਮੱਕਾ ਜਾਂ ਮਾਰਦੇ ਆ ਤੇ ਮੈਂ ਪੜ੍ਹ ਲੈਣਾ, ਕੋਈ ਵਿੱਚੋਂ ਕੋਈ ਰਹਿ ਜਾਂਦੇ ਆ। ਅਗਲੀ ਵਾਰੀ ਮੈਂ ਕਿਸੇ ਨੂੰ ਪੁੱਛ ਲੂੰਗਾ ਤੇ ਉਹ ਮੈਂ ਕੱਢ ਕੇ ਤੇ ਸਾਰੇ ਜਵਾਬ ਦਊਂਗਾ। ਤੇ ਅੱਛਾ ਹੁਣ ਮੈਨੂੰ ਇਜਾਜ਼ਤ ਦਿਓ ਜੀ। ਹਾਂਜੀ ਮੈਂ ਪੱਠੇ ਕੁਤਰਨੇ ਆ, ਬਿਜਲੀ ਦਾ ਪਤਾ ਕੋਈ ਨਹੀਂ, ਚਾਹੇ ਹੁਣ ਚਲੀ ਜਾਵੇ, ਇਹ ਕੋਈ ਨਹੀਂ ਪਤਾ। ਹਾਂਜੀ ਅੱਲਾ ਤੁਹਾਨੂੰ ਸਲਾਮਤ ਰੱਖੇ ਜੀ, ਰੱਬ ਤੁਹਾਡੀ ਖੈਰ ਕਰੇ। ਤੇ ਉਹ ਚੜ੍ਹਦੇ ਪੰਜਾਬ ਵਾਲੇ ਵੀ ਸਾਡੇ ਵੀਰਾਂ ਦਾ ਬਹੁਤ ਸ਼ੁਕਰੀਆ। ਤੇ ਸਾਡੇ ਜਿਹੜੇ ਆ ਪਾਕਿਸਤਾਨੀ ਆ ਬਾਹਰਲੇ ਮੁਲਕ 'ਚ ਬਹਿ ਕੇ ਗੱਲ ਕਰ ਰਹੇ ਆ ਤੇ ਉਹ ਉਹਨਾਂ ਦਾ, ਇਹ ਜਿਹੜੇ ਸਾਡੇ ਪ੍ਰਦੇਸੀ ਭਰਾ ਨਾ, ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਬੜਾ ਪਿਆਰ ਦਿਆ ਇਹਨਾਂ ਨੇ, ਜਿਹੜੇ ਪਾਕਿਸਤਾਨ ਦੇ ਆ ਧੀ ਪੁੱਤਰ ਬੈਠੇ ਨਾ ਬਾਹਰਲੇ ਮੁਲਕਾਂ 'ਚ, ਬੜਾ ਇਹਨਾਂ ਨੇ ਪਿਆਰ ਦਿਆ, ਯਕੀਨ ਕਰੇ। ਇਹਨਾਂ ਦਾ ਬੜਾ ਜਿਗਰਾ ਵੀ ਇਹ ਬਾਹਰਲੇ ਮੁਲਕ 'ਚ ਬੈਠੇ ਆ। ਯਕੀਨ ਰੱਬ ਤੇ ਕਰੀ, ਮੈਂ 에ਅਰਪੋਰਟ ਤੇ ਮੁੰਡੇ ਨੂੰ ਚੜਾਉਣ ਗਿਆ, ਉੱਥੇ ਇੱਕ ਦੇਖਿਆ ਬੰਦਾ, ਉਹ ਆਪਣੇ ਬੱਚਿਆਂ ਤੋਂ ਜਦੋਂ ਵੱਖ ਹੋ ਕੇ ਜਹਾਜ਼ ਤੇ ਚੜ੍ਹਨ ਵਾਸਤੇ ਗਿਆ ਨਾ 에ਅਰਪੋਰਟ ਤੇ, ਲੈ ਜੀ ਯਕੀਨ ਕਰੀ ਵੀ ਜਿਵੇਂ ਜਨਾਜ਼ਾ ਨਹੀਂ ਚੁੱਕਿਆ ਜਾਂਦਾ, ਰੋਂਦਾ ਉਹ ਬੱਚੇ ਉਹਦੇ ਕੋਲੋਂ ਖੋ ਕੇ, ਉਹਦੀ ਮਾਂ ਨੇ ਖੋਏ ਉਹਦੇ ਤੋਂ, ਪਿਓ ਤੋਂ। ਉਹ ਮੈਂ ਕਹਿੰਦਾ ਜਨਾਜ਼ਾ ਹੀ ਚੁੱਕਿਆ ਜਾਂਦਾ ਜੇ ਕੋਈ ਸਮਝੇ ਤਾਂ। ਉਹ ਤਾਂ ਇੱਕ ਵਾਰੀ ਤਾਂ ਬਾਈ ਜਨਾਜ਼ਾ ਹੀ ਚੱਕਿਆ ਜਾਂਦਾ 에ਅਰਪੋਰਟ ਤੇ ਜਾ ਕੇ ਦੇਖੋ ਉੱਥੇ ਜਿਹੜੇ ਮੰਜ਼ਰ ਆ, ਇਹ ਬੜੀ ਵੱਡੀ ਕੁਰਬਾਨੀ ਆ। ਪਰਦੇਸ ਜਾਣਾ ਇਹ ਬੜੀ ਵੱਡੀ ਕੁਰਬਾਨੀ, ਤੇ ਬੜਾ ਸਾਡੇ ਮੁਲਕ ਨੂੰ ਸਹਾਰਾ ਲਾਉਂਦੇ ਆ, ਸਾਨੂੰ ਸਹਾਰਾ ਲਾਉਂਦੇ, ਸਾਰਿਆਂ ਨੂੰ ਛੱਡ ਕੇ ਜਾਂਦੇ। ਅੱਲਾ ਉਹਨਾਂ ਨੂੰ ਸਲਾਮਤ ਰੱਖੇ, ਜਿੱਥੇ ਕੋਈ ਸਾਡਾ ਭੈਣ ਭਰਾ ਬੈਠਾ ਨਾ ਪਰਦੇਸ 'ਚ, ਅੱਲਾ ਉਹਨਾਂ ਨੂੰ ਸਲਾਮਤ ਰੱਖੇ, ਅੱਲਾ ਉਹਨਾਂ ਦੀ ਖੈਰ ਕਰੇ। ਅੱਛਾ ਜੀ, अस्सलाम वालेकुम।